अस्सलामुअलैकुम बाबिओ, सत श्री अकाल सारे वीरां नूं। मैं जिला मंडी बहाउद्दीन दे विच इस समय ते असीं जिथे जा रहे हैं उत्थे दी सैकंड लास्ट वार हुई सी पंजाबियां दी। सिख जरनैल उस समय लड़िया सी सरदार शेर सिंह अटारी चेलियां वाला जिन्होंने कहा जाता। इत्थे गोरे दा कब्रस्तान है बिल्कुल, जिहड़ी तुसीं कह सकदे हो कि बहुत वड्डी जंग हुई सी जिहदे विच 10,000 दी फौज पंजाबियां दी सी ते 15,000 दी फौज गोरे दी सी। ते जिहड़ी थां ते ओह लड़ाई हुई, जिहड़ी थां ते जंग लड़ी गई 13 जनवरी 1849 दे विच असीं उस थां ते जा रहे हैं। ते ओह तुसीं कह लो कि फैसला कुन जंग नहीं सी, तो ਉਹਦਾ ਕੋਈ ਫੈਸਲਾ ਨਹੀਂ ਸੀ ਹੋਇਆ। ਬਾਕੀ ਗੱਲਬਾਤ ਆਪਾਂ ਤੁਹਾਡੇ ਨਾਲ ਉੱਥੇ ਸਾਂਝੀ ਕਰਦੇ ਹਾਂ। ਵੀਰ ਸਦਾਤ ਗੋਂਦਲ ਸਾਹਿਬ ਨੇ ਤੇ ਸਾਨੂੰ ਲੈ ਕੇ ਚੱਲੇ ਨੇ ਤੇ ਇਹਨਾਂ ਦੇ ਕੋਲ ਅਸੀਂ ਆਏ ਤਾਂ ਬਹੁਤ ਮਹਿਮਾਨਵਾਜ਼ੀ ਭਰਾ ਨੇ ਕੀਤੀ ਹੈ, ਬਹੁਤ ਪਿਆਰ ਬਾਈ ਜੱਬੀ ਤੇਰਾ। ਅਸੀਂ ਕੋਈ ਦੇਣ ਨਹੀਂ ਚਾੜਿਆ ਤੇ ਇਹਨੇ ਦੇਣ ਨਹੀਂ ਲਾਵੇ ਗੋਂਦਲ ਸਾਹਿਬ ਆ ਇਹ ਪਿਆਰ ਹੈ ਤੋਂ ਇਨਸ਼ਾਅੱਲਾ ਕੈਮਰਾ ਬਦਲ ਨਾਲੇ ਚੇਲੀਆਂ ਵਾਲਾ ਪਿੰਡ ਸਾਡੇ ਪਿੰਡ ਦੇ ਲੱਗ ਗਈ ਹੈ ਬਿਲਕੁਲ। ਤੇ ਉੱਥੇ ਜਨਾਬ ਸਾਹਿਬ ਗੋਰੇ ਨੇ ਫਿਰ ਉਹਦੇ ਜਰਨੈਲ ਜਿਹੜੇ ਜੰਗ ਚੋਂ ਮਰੇ ਹਨ ਉਸ ਇੱਥੇ ਦੱਬੇ ਹੋਏ, ਉਹ ਇੱਥੇ ਗੋਰਿਆਂ ਦਾ ਕਬਰਸਤਾਨ ਹੈ ਤੇ ਅਸੀਂ ਉੱਥੇ ਤੁਹਾਨੂੰ ਲੈ ਚੱਲੇ ਹਾਂ। ਪਹੁੰਚ ਗਏ ਆ ਜਿੱਥੇ ਪੰਜਾਬੀਆਂ ਦੀ ਸੈਕੰਡ ਲਾਸਟ ਜੰਗ ਹੋਈ ਸੀ ਚੇਲੀਆਂ ਵਾਲੇ। ਤੇ ਤੁਹਾਨੂੰ ਦਿਖਾਉਂਦੇ ਆ ਗੋਰੇ ਦਾ ਕਬਰਸਤਾਨ ਹੈ ਤੇ ਕਾਫੀ ਗੋਰਿਆਂ ਦੀਆਂ ਕਬਰਾਂ ਜਿਹੜੀਆਂ ਨਾ ਇੱਥੇ ਬਣਾ ਦਿੱਤੀਆਂ ਗਈਆਂ ਸੀ, ਕਿਉਂਕਿ ਕਹਿੰਦੇ ਨੇ ਕਿ ਰਾਤ ਦੇ ਸਮੇਂ ਦੇ ਵਿੱਚ ਜੰਗ ਹੋਈ ਸੀ ਔਰ ਗੋਰਾ ਇਸ ਚੀਜ਼ ਤੋਂ ਬੜਾ ਡਿਪਰੈਸਡ ਪਰੇਸ਼ਾਨ ਹੋ ਗਿਆ ਸੀ ਕਿ ਬਣ ਕੀ ਗਿਆ, ਮੇਰੇ ਇੰਨੇ ਫੌਜੀ ਜਿਹੜੇ ਨੇ ਉਹ ਪੰਜਾਬੀਆਂ ਨੇ ਮਾਰ ਦਿੱਤੇ ਨੇ। ਸੁਣਨ 'ਚ ਵੀ ਤਾਰੀਖ ਦੱਸਦੀ ਹੈ ਕਿ ਲਾਸ਼ਾਂ ਵੀ ਨਹੀਂ ਸੀ ਚੱਕ ਲੈ ਗਿਆ ਆਪਣੀਆਂ ਇੱਥੋਂ। ਤੇ ਜਿਹੜਾ ਉਸ ਟਾਈਮ ਕੋਰ ਕਮਾਂਡਰ ਸੀ, ਸ਼ਾਇਦ ਮੇਰੇ ਜ਼ਿਹਨ 'ਚ ਨਾਮ ਨਹੀਂ ਆ ਉਹਦਾ, ਉਹਨੂੰ ਮੁਅੱਤਲ ਕਰ ਦਿੱਤਾ ਸੀ ਉਹਨਾਂ ਨੇ, ਡਿਸਮਿਸ ਕਰਤਾ ਸੀ ਨੌਕਰੀ ਤੋਂ ਕੱਢਤਾ ਸੀ ਵੀ ਤੂੰ ਇੰਨੇ ਬੰਦੇ ਜਿਹੜੇ ਨੇ ਹਾਈ ਕਮਾਨ ਨੇ ਡਿਸਮਿਸ ਕਰਤਾ ਕਿ ਸਾਡੇ ਇੰਨੇ ਬੰਦੇ ਤੂੰ ਪੰਜਾਬੀਆਂ ਦੇ ਕੋਲੋਂ ਮਰਵਾ ਦਿੱਤੇ ਨੇ। और भाई ਤੁਹਾਡੇ ਨਾਲ ਗੱਲ ਇੱਕ ਸਾਂਝੀ ਕਰਨਾ, ਮੇਰੇ ਪਿੰਡ ਦੇ ਬਿਲਕੁਲ ਨਾ ਲਾਗੇ ਪਿੰਡ ਹੈ। ਗੱਲ ਹੁੰਦੀ ਹੈ ਮੋਟੀਵੇਟ ਦੀ, ਕੁਝ ਬੰਦਿਆਂ ਦੇ ਮਤਲਬ ਜ਼ਿਹਨ 'ਚ ਵਰਕ ਹੁੰਦਾ ਹੈ। ਮੇਰੇ ਪਿੰਡ ਦੇ ਬਿਲਕੁਲ ਲਾਗੇ ਔਰ ਫਸਟ ਟਾਈਮ ਮੈਂ ਆਇਆ ਔਰ ਇਹ ਵੀ ਬਾਈ ਜੇਬੀ ਅੰਜਰਾ ਆਇਆ। ਹਕੀਕਤ ਬਾਤ ਹੈ, ਇੱਕ ਹੁੰਦਾ ਨਾ ਅੱਜ ਤੱਕ ਅਸੀਂ ਨਾ ਅੱਜ ਤੱਕ ਵੀਡੀਓ ਬਣਾਈ ਹੈ ਨਾ ਕੋਈ ਸਟੋਰੀ ਸ਼ੇਅਰ ਕੀਤੀ ਹੈ। ਤੇ ਭਾਈ ਰਾਂਦਾ ਅੱਗੇ ਵੀ ਵਰਕ ਤੁਹਾਨੂੰ ਪਤਾ ਪੰਜਾਬੀਆਂ ਵਾਸਤੇ, ਆਪਣੇ ਪੰਜਾਬ ਖਿੱਤੇ ਵਾਸਤੇ, ਬੋਲੀ ਵਾਸਤੇ ਜੋ ਕਰਦੇ ਤੇ ਇਹ ਭਾਈ ਗੋਦਲ ਸਾਹਿਬ ਤੁਹਾਡਾ ਪਿਆਰ ਹੈ। 13 ਜਨਵਰੀ ਇਹ ਪੂਰੀ ਨਾ ਤਾਰੀਖ ਇਹਦੇ ਤੇ ਲਿਖੀ ਹੋਈ ਆ, ਆਪਾਂ ਦੇਖਦੇ ਹਾਂ, ਇਹ ਤੁਸੀਂ ਦੇਖ ਸਕਦੇ ਹੋ। ਇਹ ਮੇਰੇ ਪਿੱਛੇ ਜਿਹੜਾ ਤੁਸੀਂ ਨਿਸ਼ਾਨ ਦੇਖ ਰਹੇ ਹੋ ਨਾ, ਇਹ ਜਿਹੜਾ ਏਰੀਆ ਸਾਰਾ ਕਵਰ ਕੀਤਾ ਹੋਇਆ। ਇੱਕ ਆਹ ਕਬਰ ਰਹੀ, ਇੱਕ ਇਸ ਤੋਂ ਬਾਅਦ ਆਹ ਕਬਰ ਆ, ਤੁਸੀਂ ਦੇਖ ਸਕਦੇ ਹੋ। ਉਹ ਪਿੱਛੇ ਕਬਰ ਆ, ਤਾਂ ਚਾਰ ਦੀਵਾਰੀ ਕੀਤੀ ਹੋਈ ਆ ਪੂਰੀ ਨਾ ਇਸ ਜਗ੍ਹਾ ਦੀ। ਇਸ ਜਗ੍ਹਾ ਤੇ ਸ਼ੇਰ ਸਿੰਘ ਅਟਾਰੀ ਤੇ ਨਾਲ ਯਾਨੀ ਕਿ 10,000 ਫੌਜੀ ਪੰਜਾਬੀਆਂ ਦਾ ਸੀਗਾ ਤੇ 15,000 ਗੋਰੇ ਦੀ ਫੌਜ ਸੀਗੀ। ਤੇ ਸੈਕੰਡ ਲਾਸਟ ਜੰਗ ਜਿਹੜੀ ਪੰਜਾਬੀਆਂ ਨਾਲ, ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ, ਉਸ ਤੋਂ ਬਾਅਦ ਫਿਰ ਨੌ ਨਿਹਾਲ ਸਿੰਘ ਦੀ ਹਕੂਮਤ ਆਉਂਦੀ ਹੈ, ਸ਼ਾਇਦ ਫਿਰ ਖੜਕ ਸਿੰਘ ਦੀ ਹਕੂਮਤ ਆਉਂਦੀ ਹੈ, ਫਿਰ ਨੌ ਨਿਹਾਲ ਸਿੰਘ ਦੀ ਆਉਂਦੀ ਹੈ, ਤੇ ਫਿਰ ਸ਼ੇਰ ਸਿੰਘ ਅਟਾਰੀ ਦੇ ਹੱਥ ਕਮਾਨ ਆ ਜਾਂਦੀ ਹੈ। ਲੇਕਿਨ ਹੌਲੀ ਹੌਲੀ ਰੇਤ ਜਿਵੇਂ ਮੁੱਠ ਦੇ ਵਿੱਚੋਂ ਰਿਸ਼ਕਦੀ ਹੈ ਬੰਦੇ ਦਿਓ, ਇਵੇਂ ਪੰਜਾਬ ਹੌਲੀ ਹੌਲੀ ਪੰਜਾਬੀਆਂ ਦੇ ਹੱਥੋਂ ਨਿਕਲਦਾ ਗਿਆ ਔਰ ਫਾਈਨਲੀ ਗੋਰੇ ਨੇ ਇਹਦੇ ਤੇ ਕਬਜ਼ਾ ਕਰ ਲਿਆ। ਫਿਰ ਗੋਰੇ ਨੇ ਜੋ ਕੀਤਾ ਤੁਹਾਡੇ ਸਾਹਮਣੇ ਤਾਰੀਖ ਪਈ ਆ, ਤੁਹਾਡੇ ਸਾਹਮਣੇ ਹਿਸਟਰੀ ਆ, ਕਿਵੇਂ ਸਾਡੀ ਬੋਲੀ ਮਾਰੀ, ਕਿਵੇਂ ਸਾਡੇ ਵਿਰਸੇ ਨੂੰ ਕਲੰਕਿਤ ਕੀਤਾ, ਕਿਵੇਂ ਸਾਡੇ ਹੀਰੋ ਸਾਡੇ ਯੋਧਿਆਂ ਨੂੰ ਚੋਰ ਡਾਕੂ ਕਰਾਰ ਦਿੱਤਾ ਤੇ ਸਾਨੂੰ ਪੰਜਾਬੀਆਂ ਨੂੰ ਇੱਕ ਅਪਾਹਜ ਕੌਮ ਬਣਾਤਾ, ਇੱਕ ਜ਼ਿਰਨੀ ਗੁਲਾਮ ਕੌਮ ਬਣਾਤਾ ਗੋਰੇ ਨੇ। ਤੇ ਨਾਲ ਸਾਡੇ ਇੱਥੋਂ ਦੇ ਕਾਲੇ ਗੋਰੇ ਜਿਹੜੇ ਇੱਥੋਂ ਦੇ ਟਾਊਟ ਸੀ ਗੋਰੇ ਦੇ, ਉਹਨਾਂ ਨੇ ਫਿਰ ਗੋਰੇ ਦੇ ਜਾਣ ਤੋਂ ਬਾਅਦ ਵੀ ਜਿਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿੰਦੇ ਆ, ਉਹਨਾਂ ਨੇ ਉਹ ਚੀਜ਼ਾਂ ਜਾਰੀ ਰੱਖੀਆਂ ਔਰ ਅੱਜ ਤੱਕ ਲਹਿੰਦੇ ਪੰਜਾਬ ਦੇ ਵਿੱਚ ਜਿੱਥੇ ਨਿਸ਼ਾਨੀਆਂ ਨੇ, ਜਿੱਥੇ ਇਹ ਸਾਰਾ ਮਤਲਬ ਕਿ ਸਾਂਭਣਯੋਗ ਚੀਜ਼ਾਂ ਖੜੀਆਂ ਨੇ, ਜਿਹਨਾਂ ਨੂੰ ਅੱਜ ਸਾਡੀ ਗੌਰਮੈਂਟ ਨਹੀਂ ਸਾਂਭ ਰਹੀ। ਦੇਖੋ ਤੁਸੀਂ ਕੰਧਾਂ ਜਿਹੜੀਆਂ ਨੇ ਉਹ ਟੁੱਟੀਆਂ ਹੋਈਆਂ ਨੇ, ਠੀਕ ਹੈ। ਇਸ ਤੋਂ ਬਾਅਦ ਇਸ ਸਾਈਡ ਤੋਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਮਿਟਦੀਆਂ ਜਾ ਰਹੀਆਂ ਨੇ। ਤਾਂ ਇਹ ਚੀਜ਼ਾਂ ਲਹਿੰਦੇ ਪੰਜਾਬ ਦੇ ਵਿੱਚ, ਜਿਵੇਂ ਬਾਬਾ ਫਰੀਦ ਜੀ ਪੰਜਾਬੀ ਦੇ ਪਹਿਲੇ ਸ਼ਾਇਰ, ਉਸ ਤੋਂ ਬਾਅਦ ਬਾਬਾ ਬੁੱਲੇ ਸ਼ਾਹ, ਬਾਬਾ ਗੁਰੂ ਨਾਨਕ ਜੀ, ਤਾਂ ਇਹ ਸਾਰੀ ਯਾਨੀ ਕਿ ਫੋਰਟ ਜਿਹੜੀ ਹੈ ਹੜੱਪਾ ਸਿਵਲਾਈਜੇਸ਼ਨ ਲਹਿੰਦੇ ਪੰਜਾਬ ਦੇ ਵਿੱਚ। ਲੇਕਿਨ ਅਸੀਂ ਉਹ ਚੀਜ਼ਾਂ ਸਾਂਭੀਆਂ ਨਹੀਂ। ਅਸੀਂ ਅੱਜ ਹੜੱਪਾ ਵੀ ਢਾਹ ਦਿੱਤਾ, ਮੋਹਨਜੋਦਾੜੋ ਵੀ ਅਸੀਂ ਢਾਹ ਦਿੱਤਾ। ਇਹ ਸਾਡੇ ਕੋਲ ਨਿਸ਼ਾਨੀਆਂ ਸੀ ਜਿਹੜੀਆਂ ਸਾਡੀ ਜਿੱਤ ਜਿਹੜੀ ਅਸੀਂ ਪ੍ਰਾਪਤ ਕੀਤੀ ਸੀ, ਉਸ ਜਿੱਤ ਨੂੰ ਦਰਸਾਉਂਦੀਆਂ ਸੀ। ਔਰ ਇਹ ਨਿਸ਼ਾਨੀਆਂ ਉਹ ਸੀ ਗੋਰੇ ਦੀਆਂ, ਇਹ ਸਾਡੀ ਦਲੇਰੀ ਦੀਆਂ, ਸਾਡੀ ਬਹਾਦਰੀ ਦੀਆਂ ਗੋਂਦਲ ਸਾਹਿਬ, ਕਿ ਜਿਹੜੀਆਂ ਇਹ ਸਾਡੀਆਂ ਉਹ ਨਿਸ਼ਾਨੀਆਂ ਨੇ ਪੰਜਾਬੀਆਂ ਦੀਆਂ ਵੀ, ਜਿਹੜੀਆਂ ਲੋਕਾਂ ਨੂੰ ਦਰਸਾਉਂਦੀਆਂ ਸੀ ਕਿ ਅਸੀਂ ਬੁਜ਼ਦਿਲ ਕੌਮ ਨਹੀਂ, ਬਿਲਕੁਲ ਨਹੀਂ, ਅਸੀਂ ਲੜਨ ਜਾਣਦੇ ਹਾਂ ਆਪਣੀ ਧਰਤੀ ਦੀ ਖਾਤਰ, ਮਰਨ ਜਾਣਦੇ ਹਾਂ
ਅੱਜ ਸਾਨੂੰ ਕਈ ਲੋਕ ਇਹ ਗੱਲ ਕਰਦੇ ਨੇ ਕਿ ਪੰਜਾਬੀ ਇੱਕ ਬੁਜ਼ਦਿਲ ਕੌਮ ਹੈ ਜੀ ਜੀ ਕਿ ਬਿਲਕੁਲ ਪੰਜਾਬੀਆਂ ਤੇ ਉਹਨੇ ਵੀ ਰਾਜ ਕੀਤਾ, ਮੁਗਲਾਂ ਵੀ ਰਾਜ ਕੀਤਾ, ਫਲਾਣਾ ਵੀ ਆਇਆ, ਅਫਗਾਨੀ ਵੀ ਆਇਆ, ਲੇਕਿਨ ਪੰਜਾਬੀ ਲੜਦੇ ਰਹੇ ਬਿਲਕੁਲ। ਪੰਜਾਬ ਸੋ ਇਹ ਗੱਲ ਗਲਤ ਹੈ ਜਰਾ ਸਾਹਿਬ, ਮੈਂ ਗੱਲ ਤੋਂ ਡਕਣਾ। ਸਾਡੇ ਪਿੰਡ ਦੇ ਨਾਲ ਹੀ ਟਿੱਬਾ ਮੋਂਗ, ਨਾਲ ਪਿੰਡ ਮੋਂਗ, ਉਹ ਵੀ ਹੁਣ ਸਾਡੇ ਪੰਜਾਬ ਦਾ ਖਿੱਤਾ ਹੈ, ਪੰਜਾਬ ਦਾ ਰਾਜਾ ਪੋਰਸ ਹੋਇਆ। ਸਿਕੰਦਰ ਆਜ਼ਮ ਨੂੰ ਬੜੀ ਡਾਢੀ ਮਾਤ ਦਿੱਤੀ ਉਸ ਨਾਲ ਪਿੰਡ ਸਾਡੇ, ਬਹੁਤ ਜ਼ਿਆਦਾ। ਸਿਕੰਦਰ ਆਜ਼ਮ ਨੂੰ ਇੰਨੀ ਮਾਤ, ਚਾਹੇ ਉਹ ਜੰਗ ਜਿੱਤ ਗਿਆ ਜੋ ਵੀ ਹੈ, ਲੇਕਿਨ ਇਤਨੀ ਬੁਰੀ ਹਾਲਤ ਉਹਦੀ ਕਿਧਰੇ ਵੀ ਨਹੀਂ ਹੋਈ ਪੂਰੇ ਵਰਲਡ ਚ, ਪੂਰੀ ਦੁਨੀਆ ਚ। ਸਿਕੰਦਰ ਨੇ ਦੁਨੀਆ ਜਿੱਤੀ ਸੀ, ਇੱਥੇ ਆ ਕੇ ਮਰਿਆ ਜੇਲਮ ਦੇ ਕੰਢੇ, ਇੱਥੇ ਆ ਕੇ ਮਰਿਆ, ਕਿਉਂਕਿ ਇੱਥੋਂ ਨਗੋ ਰਾਜਾ ਪੋਰਸ ਸੀ, ਇਸੇ ਪੰਜਾਬ ਧਰਤੀ ਦਾ, ਸਾਡੇ ਇਲਾਕੇ ਦਾ ਪੁੱਤਰ ਸਪੂਤ ਸੀ, ਉਸ ਨੂੰ ਮਾਤ ਦਿੱਤੀ ਹੈ, ਬਿਲਕੁਲ। ਜਵੇਦ ਚੌਧਰੀ ਨੇ ਇੱਕ ਵਾਰੀ ਗੱਲ ਕੀਤੀ ਸੀ ਕਿ ਪੰਜਾਬੀਆਂ ਦੀ ਕਿਹੜੀ ਤਾਰੀਖ ਹੈ, ਪੰਜਾਬੀ ਹਰ ਹਮਲਾਵਰ ਨੂੰ, ਆਉਣ ਵਾਲੇ ਬੰਦੇ ਨੂੰ ਵੈਲਕਮ ਕਹਿੰਦੇ ਸੀ, ਉਹਦੇ ਥੱਲੇ ਲੰਮੇ ਪੈਂਦੇ ਸੀ। ਮੇਰਾ ਖਿਆਲ ਹੈ ਕਿ ਜਵੇਦ ਚੌਧਰੀ ਵਰਗੇ ਬੰਦਿਆਂ ਨੂੰ ਇਹਨਾਂ ਥਾਵਾਂ ਤੇ, ਜਿਵੇਂ ਚੇਲਿਆਂ ਵਾਲਾ, ਇੱਥੇ ਆਉਣਾ ਚਾਹੀਦਾ, ਜੇਲਮ ਦੇ ਕੰਢੇ ਤੇ ਆਉਣਾ ਚਾਹੀਦਾ, ਜਿੱਥੇ ਸਿਕੰਦਰ ਨੂੰ ਸ਼ਿਕਸਤ ਹੋਈ ਸੀ, ਟਿੱਬਾ ਮੋਂਗ ਆਉਣਾ ਚਾਹੀਦਾ। ਇਸ ਤੋਂ ਵੱਖ ਹੋਰ ਸਾਡੇ ਕਈ ਯੋਧਿਆਂ ਦੇ ਐਸੇ ਸਥਾਨ ਨੇ, ਐਸੀਆਂ ਥਾਵਾਂ ਨੇ। ਭਗਤ ਸਿੰਘ ਵਰਗਿਆਂ ਨੂੰ ਪੜ੍ਹਨਾ ਚਾਹੀਦਾ, ਊਧਮ ਸਿੰਘ ਵਰਗਿਆਂ ਨੂੰ ਪੜ੍ਹਨਾ ਚਾਹੀਦਾ, ਦੁੱਲੇ ਭੱਟੀ ਨੂੰ ਪੜ੍ਹਨਾ ਚਾਹੀਦਾ, ਜਿਹੜੇ ਆਪਣੀ ਧਰਤੀ ਦੀ ਖਾਤਰ, ਆਪਣੀ ਕੌਮ ਲੋਕਾਂ ਦੀ ਖਾਤਰ ਬਿਲਕੁਲ ਅਕਬਰ ਬਾਦਸ਼ਾਹ ਨੂੰ ਟੱਕਰ ਲਈ। ਠੀਕ ਹੈ, ਰਾਜਾ ਅਹਿਮਦ ਖਾਨ ਖਰਲ ਨੂੰ ਪੜ੍ਹਨਾ ਚਾਹੀਦਾ, ਜਿਹਨੇ 1857 ਦੇ ਵਿੱਚ ਗੋਰੇ ਦੇ ਨਾਲ ਜੰਗ ਲੜੀ, ਆਪਣੀ ਰਾਇਆ ਕਰਕੇ, ਆਪਣੀ ਖਲਕਤ ਲੁਕਾਈ ਕਰਕੇ। ਚੀਜ਼ਾਂ ਨੇ ਸਾਂਭਣ ਯੋਗ ਨੇ, ਬਿਲਕੁਲ। ਤੇ ਇਹਨਾਂ ਨੂੰ ਗਵਰਨਮੈਂਟ ਜਿਹੜੀ ਆ ਸਾਂਭੇ, ਤਾਂ ਕਿ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ, ਸਾਡੀ ਦਲੇਰੀ ਦੀਆਂ, ਬਿਲਕੁਲ, ਸਾਡੀ ਆਉਣ ਵਾਲੀ ਨਸਲ ਨੂੰ ਤੱਕ ਪਹੁੰਚਣ। ਬਿਲਕੁਲ, ਠੀਕ ਹੈ ਜੀ। ਸੋ ਜਿਉਂਦੇ ਵਸਦੇ ਰਹੋ, ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।